ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ। ਤਾਉਂਤੇ ਦੇ ਕਹਿਰ ਨਾਲ ਮਹਾਰਾਸ਼ਟਰ ਤੇ ਕਰਨਾਟਕ 'ਚ 14 ਮੌਤਾਂ, ਤੇਜ਼ ਹਵਾਵਾਂ ਕਾਰਨ 2 ਕਿਸ਼ਤੀਆਂ ਕੰਢੇ ਤੋਂ ਹੋਈਆਂ ਦੂਰ। ਬੇਅਦਬੀ ਕਾਂਡ 'ਚ 6 ਡੇਰਾ ਪ੍ਰੇਮੀਆਂ ਦਾ 21 ਮਈ ਤੱਕ ਵਧਾਇਆ ਗਿਆ ਰਿਮਾਂਡ। ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਪ੍ਰੇਮੀਆਂ ਦੇ ਕਬਜ਼ੇ ਵਿੱਚ ਹੋਣ ਦਾ ਦਾਅਵਾ। ਮੈਕਸੀਕੋ ਦੀ ਐਂਡਰੀਆ ਸਿਰ ਸਜਿਆ ਮਿਸ ਯੂਨੀਵਰਸ ਦਾ ਤਾਜ। ਭਾਰਤ ਦੀ 22 ਸਾਲਾ ਐਂਡਲਿਨ ਚੌਥੇ ਨੰਬਰ ਤੇ ਰਹੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਾਲਾਨਾ ਮੀਟਿੰਗ ਲਈ ਜਾਣਗੇ ਨਿਊਜ਼ੀਲੈਂਡ। ਕੋਵਿਡ ਮਹਾਮਾਰੀ ਬਾਰੇ ਕਰਨਗੇ ਵਿਚਾਰ ਚਰਚਾ। ਤੇ ਗੈਰੀ ਸੰਧੂ ਨੇ ਫੇਸਬੁੱਕ ਤੇ ਹਰਮਨ ਚੀਮਾ ਤੇ ਨੀਟੂ ਸ਼ਟਰਾਂਵਾਲੇ ਦੀ ਤੁਲਨਾ ਗਗਨ ਕੋਕਰੀ ਤੇ ਪਰਮੀਸ਼ ਵਰਮਾ ਨਾਲ ਕਰ ਪਾਇਆ ਨਵਾਂ ਪੁਆੜਾ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਆਸਟ੍ਰੇਲੀਆ ਦੇ ਪ੍ਰਧਾਨ ਸਕਾਟ ਮੋਰਿਸਨ 31 ਮਈ ਨੂੰ ਹੋਣ ਵਾਲੀ ਸਾਲਾਨਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਨੇਤਾਵਾਂ ਦੀ ਬੈਠਕ ਲਈ ਨਿਊਜ਼ੀਲੈਂਡ ਜਾਣਗੇ। ਇਸ ਸੰਬੰਧੀ ਉਹਨਾਂ ਐਲਾਨ ਜਾਰੀ ਕੀਤਾ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕਰਦਿਆਂ ਕਿਹਾ ਕਿ ਮੋਰਿਸਨ ਅਤੇ ਉਹਨਾਂ ਦੀ ਪਤਨੀ 30 ਮਈ ਨੂੰ ਕੁਇਨਸਟਾਊਨ ਪਹੁੰਚਣਗੇ ਅਤੇ ਅਗਲੇ ਦਿਨ ਗੱਲਬਾਤ ਹੋਵੇਗੀ। ਸਮਾਚਾਰ ਏਜੰਸੀ ਸ਼ਿਨਹੁਆ ਨੇ ਆਰਡਨ ਦੇ ਹਵਾਲੇ ਨਾਲ ਕਿਹਾ ਕਿ ਮੈਂ ਮਹਾਮਾਰੀ ਦੇ ਇਸ ਮੁਸ਼ਕਲ ਸਾਲ ਤੋਂ ਬਾਅਦ ਪ੍ਰਧਾਨ ਮੰਤਰੀ ਮੋਰਿਸਨ ਦਾ ਨਿਊਜ਼ੀਲੈਂਡ ਵਾਪਸ ਆਉਣ ਤੇ ਸਵਾਗਤ ਕਰਨ ਲਈ ਉਤਸੁਕ ਹਾਂ। ਆਰਡਨ ਮੁਤਾਬਕ ਦੋਵੇਂ ਪ੍ਰਧਾਨ ਮੰਤਰੀ ਦੌਰੇ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਕਾਰੋਬਾਰ, ਸੈਰ ਸਪਾਟਾ ਅਤੇ ਕਮਿਊਨਿਟੀ ਦੇ ਨੇਤਾਵਾਂ ਨਾਲ ਸ਼ਮੂਲੀਅਤ ਕਰਨਗੇ ਅਤੇ ਕੋਵਿਡ ਮਹਾਮਾਰੀ ਬਾਰੇ ਵੀ ਵਿਚਾਰ ਚਰਚਾ ਕਰਨਗੇ। ਆਸਟ੍ਰੇਲੀਆ ਦੇ ਸਮੁੰਦਰ ਵਿੱਚ ਸੋਨੇ ਦੀ ਮੱਛੀ ਮਿਲੀ ਹੈ। ਇਸ ਪਿੱਛੇ ਕੀ ਰਾਜ਼ ਹੈ, ਆਓ ਜਾਣਦੇ ਹਾਂ। ਅਕਸਰ ਇਨਸਾਨ ਆਪਣੀਆਂ ਛੋਟੀਆਂ-ਮੋਟੀਆਂ ਚੀਜ਼ਾਂ ਗਵਾ ਬੈਠਦਾ ਹੈ। ਜਦੋਂ ਗੁੰਮ ਹੋਈ ਚੀਜ਼ ਉਸ ਨੂੰ ਵਾਪਸ ਮਿਲਦੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਸ਼ਖਸ ਦੀ ਮੁੰਦਰੀ ਗੁੰਮ ਗਈ ਸੀ ਅਤੇ ਉਸ ਨੂੰ ਇਸ ਦੇ ਵਾਪਸ ਮਿਲਣ ਦੀ ਆਸ ਘੱਟ ਹੀ ਸੀ, ਪਰ ਉਸ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅੰਦਾਜ਼ਾ ਨਹੀਂ ਸੀ ਕਿ ਮੁੰਦਰੀ ਅਜਿਹੀ ਜਗ੍ਹਾ ਤੋਂ ਮਿਲੇਗੀ ਜਿਸ ਬਾਰੇ ਉਸਨੇ ਕਦੇ ਵੀ ਸੋਚਿਆ ਨਹੀਂ ਸੀ। ਆਸਟ੍ਰੇਲੀਆ ਦੇ ਨੋਰਫੋਕ ਟਾਪੂ ਤੇ ਇਸ ਸ਼ਖਸ ਨੂੰ ਆਪਣੀ ਕਈ ਮਹੀਨੇ ਪਹਿਲਾਂ ਗੁੰਮ ਹੋਈ ਮੁੰਦਰੀ ਮਿਲੀ, ਉਹ ਵੀ ਇੱਕ ਮੱਛੀ ਕੋਲੋਂ। ਪਿਛਲੇ ਮਹੀਨੇ ਸਥਾਨਕ ਲੋਕ ਇੱਥੇ ਬੀਚ ਸਾਫ਼ ਕਰਨ ਆਏ ਸਨ। ਇੱਕ ਔਰਤ ਨੇ ਦੇਖਿਆ ਕਿ ਕੁਝ ਮੱਛੀਆਂ ਦੇ ਗਲੇ ਤੇ ਪਲਾਸਟਿਕ ਦੇ ਕਾਲਰ ਚੜ ਗਏ ਨੇ। ਪ੍ਰਦੂਸ਼ਣ ਕਾਰਨ ਇਸ ਪੱਧਰ ਤੇ ਚਿੰਤਾ ਜ਼ਾਹਰ ਕਰਦਿਆਂ ਸੂਸ਼ਨ ਪ੍ਰਿਓਰ ਨਾਮ ਦੀ ਇਸ ਔਰਤ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ। ਉਹਨਾਂ ਨੇ ਲਿਖਿਆ ਕਿ ਰੇਤ ਵਿੱਚ ਖਾਣਾ ਲੱਭਦੇ ਹੋਏ ਇਹ ਮੱਛੀਆਂ ਅਜਿਹੇ ਛੱਲੇ ਵਿੱਚ ਫਸ ਜਾਂਦੀਆਂ ਨੇ। ਖਾਸ ਗੱਲ ਇਹ ਸੀ ਕਿ ਇਹਨਾਂ ਵਿੱਚੋਂ ਇੱਕ ਛੱਲਾ ਪਲਾਸਟਿਕ ਦਾ ਨਹੀਂ ਸਗੋਂ ਸੋਨੇ ਦੀ ਮੁੰਦਰੀ ਸੀ। ਨਿਊਜ਼ਵੀਕ ਮੁਤਾਬਕ ਨੇਥਨ ਰਿਵਸ ਨਾਮ ਦੇ ਸ਼ਖਸ ਦੀ ਇਹ ਮੁੰਦਰੀ ਗੁੰਮ ਹੋਈ ਸੀ। ਉਹਨਾਂ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਸੂਜ਼ਨ ਨੂੰ ਇਹ ਘਟਨਾ ਯਾਦ ਆ ਗਈ। ਉਸਨੇ ਨੇਥਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਦੋਂ ਇਹ ਗੱਲ ਸਾਹਮਣੇ ਆਈ ਕਿ ਇਹ ਉਹਨਾਂ ਦੀ ਹੀ ਮੁੰਦਰੀ ਹੈ ਜਿਸ ਦਾ ਵਜ਼ਨ ਛੋਟੀ ਜਿਹੀ ਮੱਛੀ ਲਈ ਘੁੰਮ ਰਹੀ ਹੈ। ਲੋਕਾਂ ਨੇ ਇਸ ਘਟਨਾ ਤੇ ਕਮੈਂਟਸ ਕੀਤੇ, ਪਰ ਕੁਝ ਨੇ ਪ੍ਰਦੂਸ਼ਣ ਤੇ ਚਿੰਤਾ ਵੀ ਜਤਾਈ। ਲੋਕਾਂ ਨੇ ਆਸ ਜਤਾਈ ਹੈ ਕਿ ਮੁੰਦਰੀ ਨੂੰ ਜਲਦ ਕੱਢ ਕੇ ਉਸਦੇ ਮਾਲਕ ਤੱਕ ਪਹੁੰਚਾਇਆ ਜਾਵੇ ਅਤੇ ਉਸ ਨੂੰ ਆਜ਼ਾਦ ਕੀਤਾ ਜਾਵੇ। ਭਾਵੇਂ ਕਿ ਆਸਾਨ ਨਹੀਂ ਹੋਵੇਗਾ ਕਿਉਂਕਿ ਮੁੰਦਰੀ ਕੱਢਣ ਲਈ ਜਾਲ ਸੁੱਟ ਕੇ ਮੱਛੀ ਨੂੰ ਫੜਨਾ ਪਵੇਗਾ। ਭਾਰਤ ਵਿੱਚ ਤਾਉਂਤੇ ਦਾ ਕਹਿਰ ਲਗਾਤਾਰ ਜਾਰੀ ਹੈ। ਮਹਾਰਾਸ਼ਟਰ ਤੇ ਕਰਨਾਟਕ 'ਚ 14 ਮੌਤਾਂ ਹੋ ਚੁੱਕੀਆਂ ਨੇ। ਤੇਜ਼ ਹਵਾਵਾਂ ਕਾਰਨ 2 ਕਿਸ਼ਤੀਆਂ ਕੰਢੇ ਤੋਂ ਦੂਰ ਹੋ ਗਈਆਂ ਨੇ। ਜਲ ਸੈਨਾ ਦੇ 2 ਜੰਗੀ ਬੇੜੇ ਕਿਸ਼ਤੀਆਂ 'ਚ ਸਵਾਰ 410 ਯਾਤਰੀਆਂ ਨੂੰ ਬਚਾਉਣ ਲਈ ਪਹੁੰਚੇ ਨੇ। ਅਰਬ ਸਾਗਰ 'ਚ ਉੱਠੇ ਚੱਕਰਵਾਤੀ ਤੂਫਾਨ ਤਾਉਂਤੇ ਨੇ ਮਹਾਰਾਸ਼ਟਰ 'ਚ ਕਹਿਰ ਢਾਇਆ ਅਤੇ ਇਹ ਰਾਤ ਨੂੰ ਗੁਜਰਾਤ ਕੰਢੇ ਤੇ ਪਹੁੰਚ ਗਿਆ। ਮਹਾਰਾਸ਼ਟਰ 'ਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੌਲੇਧਾਰ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਭਾਰੀ ਤੂਫਾਨ ਕਾਰਨ 410 ਯਾਤਰੀਆਂ ਵਾਲੀਆਂ 2 ਕਿਸ਼ਤੀਆਂ ਮੁੰਬਈ ਕੰਢੇ ਤੋਂ ਦੂਰ ਚਲੇ ਗਈਆਂ ਅਤੇ ਉਹਨਾਂ ਨੂੰ ਬਚਾਉਣ ਲਈ ਜਲ ਸੈਨਾ ਨੇ INS ਕੋਲਕਾਤਾ, INS ਕੋਚੀ ਅਤੇ INS ਤਲਵਾਰ ਨੂੰ ਤਾਇਨਾਤ ਕੀਤਾ। ਉਧਰ ਕਰਨਾਟਕ 'ਚ ਤੂਫਾਨ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਤੂਫਾਨ ਦਾ ਅਸਰ 121 ਪਿੰਡਾਂ ਤੇ ਪਿਆ ਹੈ। ਪਿੰਡਾਂ 'ਚ ਘਰਾਂ, ਫਸਲਾਂ ਅਤੇ ਹੋਰ ਭਾਰੀ ਤਬਾਹੀ ਹੋਈ ਹੈ। ਗੁਜਰਾਤ 'ਚ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਇੱਕ ਅਧਿਕਾਰੀ ਮੁਤਾਬਕ NDRF ਅਤੇ SDRF ਦੀਆਂ 54 ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਪੋਰਬੰਦਰ ਸਿਵਲ ਹਸਪਤਾਲ ਤੇ ICU 'ਚ ਵੈਂਟੀਲੇਟਰ ਤੇ ਪਏ 17 ਕਰੋਨਾ ਮਰੀਜ਼ਾਂ ਨੂੰ ਇਹਤਿਆਤ ਵਜੋਂ ਹੋਰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਕੇਂਦਰ ਸਰਕਾਰ ਨੇ ਤੂਫਾਨ ਦੇ ਟਾਕਰੇ ਲਈ ਗੁਜਰਾਤ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ, ਜਲ ਅਤੇ ਹਵਾਈ ਸੈਨਾ ਨੂੰ ਲੋੜ ਪੈਣ ਤੇ ਪ੍ਰਸ਼ਾਸਨ ਦੀ ਸਹਾਇਤਾ ਲਈ ਤਿਆਰ ਰਹਿਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬਾ ਸਰਕਾਰ ਦੇ ਸੰਪਰਕ 'ਚ ਹਨ। ਸ਼੍ਰੀ ਮੋਦੀ ਨੇ ਮੁੱਖ ਮੰਤਰੀ ਵਜੋਂ ਰੂਪਾਨੀ ਨੂੰ ਫੋਨ ਕਰਕੇ ਗੁਜਰਾਤ ਸਰਕਾਰ
ਵੱਲੋਂ ਤੂਫਾਨ ਨਾਲ ਸਿੱਝਣ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਜਾਣਕਾਰੀ ਲਈ। ਤੂਫਾਨ ਅੱਜ ਸਵੇਰੇ ਮੁੰਬਈ ਨੇੜੇ ਢੁੱਕਿਆ ਤਾਂ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। 6 ਵਿਅਕਤੀਆਂ ਦੀਆਂ ਮੌਤਾਂ ਕੋਂਕਣ ਖਿੱਤੇ 'ਚ ਹੋਈਆਂ ਨੇ। ਰਾਏਗੜ੍ਹ ਜ਼ਿਲ੍ਹੇ 'ਚ 3 ਅਤੇ ਸਿੰਧੂਦੁਰਗ ਜ਼ਿਲ੍ਹੇ 'ਚ 1 ਮਲਾਹ ਦੀ ਮੌਤ ਹੋਈ ਹੈ, ਜਦਕਿ ਮੁੰਬਈ ਅਤੇ ਉਲਹਾਸ ਨਗਰ 'ਚ ਦਰਖਤ ਡਿੱਗਣ ਕਾਰਨ 2 ਵਿਅਕਤੀ ਮਾਰੇ ਗਏ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ। ਜਲ ਸੈਨਾ ਦੇ ਤਰਜਮਾਨ ਨੇ ਕਿਹਾ ਕਿ ਬੰਬੇ ਹਾਈ ਇਲਾਕੇ 'ਚ ਹੀਰਾ ਆਇਲ ਫੀਲਡਸ ਕੰਢੇ ਤੇ ਕਿਸ਼ਤੀ P305 ਦੇ ਤੂਫਾਨ ਕਾਰਨ ਦੂਰ ਜਾਣ ਦੀ ਸੂਚਨਾ ਮਿਲਣ ਤੇ INS ਕੋਚੀ ਨੂੰ ਬਚਾਅ ਅਤੇ ਤਲਾਸ਼ੀ ਮੁਹਿੰਮ ਲਈ ਭੇਜਿਆ ਗਿਆ ਹੈ। ਇਹ ਕਿਸ਼ਤੀ 'ਚ 273 ਵਿਅਕਤੀ ਸਵਾਰ ਹਨ। ਉਹਨਾਂ ਦੱਸਿਆ ਕਿ ਮੁਲਕ ਦੇ ਪੱਛਮੀ ਕੰਢੇ ਤੇ ਤਬਾਹੀ ਮਚਾ ਰਹੇ ਚੱਕਰਵਾਤੀ ਤੂਫਾਨ ਤੌਂਤੇ ਕਾਰਨ ਲੋਕਾਂ ਦੀ ਸਹਾਇਤਾ ਲਈ ਹੋਰ ਕਈ ਜਹਾਜ਼ਾਂ ਅਤੇ ਆਫਤ ਰਾਹਤ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਤਰਜਮਾਨ ਨੇ ਦੱਸਿਆ ਕਿ GAL ਕੰਸਟਰਕਟਰ ਕਿਸ਼ਤੀ ਤੋਂ ਬਚਾਅ ਦਾ ਸੁਨੇਹਾ ਮਿਲਿਆ ਸੀ, ਜਿਸ ਉੱਤੇ 136 ਯਾਤਰੀ ਸਵਾਰ ਨੇ। INS ਕੋਲਕਾਤਾ ਨੂੰ ਉਹਨਾਂ ਦੀ ਸਹਾਇਤਾ ਲਈ ਭੇਜਿਆ ਗਿਆ ਹੈ। ਰਾਏਗੜ੍ਹ ਜ਼ਿਲ੍ਹੇ 'ਚ ਰੈੱਡ ਅਲਰਟ ਅਤੇ ਮੁੰਬਈ 'ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ 'ਚ ਪੂਰੇ ਦਿਨ ਲਈ ਮੋਨੋ ਰੇਲ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ। ਸ਼ਹਿਰ 'ਚ ਕਈ ਥਾਵਾਂ ਤੇ ਦਰਖਤ ਟੁੱਟ ਗਏ। ਤੇਜ਼ ਹਵਾਵਾਂ ਕਾਰਨ ਬਾਂਦਰਾ ਵਰਲੀ ਸੀ ਲਿੰਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਥਾਣੇ ਜਾ ਰਹੀ ਇੱਕ ਰੇਲ ਗੱਡੀ ਤੇ ਦਰਖਤ ਡਿੱਗ ਜਾਣ ਕਾਰਨ ਘਾਟਕੋਪਰ ਅਤੇ ਵਿਖਰੋਲੀ ਵਿਚਕਾਰ ਸੈਂਟਰਲ ਰੇਲਵੇ ਦੀਆਂ ਸਥਾਨਕ ਰੇਲ ਸੇਵਾਵਾਂ 'ਚ ਅੜਿੱਕਾ ਪਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਮੁੰਬਈ, ਥਾਣੇ ਅਤੇ ਸਾਹੇਲੀ ਜ਼ਿਲ੍ਹਿਆਂ 'ਚ ਹਾਲਾਤ ਦਾ ਜਾਇਜ਼ਾ ਲਿਆ। ਇਜ਼ਰਾਈਲ ਦੇ ਦੱਖਣੀ ਸ਼ਹਿਰ ਬੀਰਸ਼ੇਲਾ ਦੇ ਇੱਕ ਕ੍ਰਿਕਟਰ ਕਲੱਬ ਨੇ ਬੇਨ ਗੁਰੀਅਨ ਯੂਨੀਵਰਸਿਟੀ ਦੇ ਕਈ ਭਾਰਤੀ ਖੋਜੀਆਂ ਨੂੰ ਬਚਾਉਣ ਦੀ ਪਹਿਲ ਕੀਤੀ ਹੈ। ਇਜ਼ਰਾਈਲ ਦੇ ਦੱਖਣੀ ਸ਼ਹਿਰ ਬੀਰਸ਼ੇਬਾ ਦੇ ਇੱਕ ਕ੍ਰਿਕਟ ਕਲੱਬ ਨੇ ਬੇਨ ਗੁਰੀਅਨ ਯੂਨੀਵਰਸਿਟੀ ਦੇ ਕਈ ਭਾਰਤੀ ਖੋਜੀਆਂ ਨੂੰ ਬਚਾਉਣ ਲਈ ਪਹਿਲ ਕੀਤੀ ਹੈ, ਜੋ ਪਿਛਲੇ 1 ਹਫ਼ਤੇ ਤੋਂ ਹਮਾਸ ਦੇ ਹਮਲਿਆਂ ਦੇ ਬਾਅਦ ਸਹੀ ਆਸਰੇ ਦੀ ਤਲਾਸ਼ ਵਿੱਚ ਨੇ। ਯੂਨੀਵਰਸਿਟੀ ਨੇੜੇ ਸਥਿਤ ਬੀਰਸ਼ੇਬਾ ਕ੍ਰਿਕਟ ਕਲੱਬ ਦੀ ਇਮਾਰਤ ਦੇ ਦਰਵਾਜ਼ੇ ਸਥਾਨਕ ਵਸਨੀਕਾਂ ਲਈ ਖੋਲ ਦਿੱਤੇ ਗਏ ਨੇ। ਫਿਲਿਸਤੀਨੀ ਅੱਤਵਾਦੀਆਂ ਵੱਲੋਂ ਇਜ਼ਰਾਈਲ ਦੇ ਦੱਖਣੀ ਇਲਾਕਿਆਂ ਵਿੱਚ ਹਮਲੇ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਹ ਪਹਿਲ ਕੀਤੀ ਗਈ। ਬੀਰਸ਼ੇਬਾ ਕ੍ਰਿਕਟ ਕਲੱਬ ਦੇ ਪ੍ਰਧਾਨ ਨਾਇਰ ਗੁਡਕਰ ਨੇ ਕਿਹਾ ਕਿ ਕੁਝ ਭਾਰਤੀ ਖੋਜੀ ਕ੍ਰਿਕਟਰ ਕਲੱਬ ਲਈ ਖੇਡਦੇ ਵੀ ਨੇ ਅਤੇ ਸਾਡੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਨੇ। ਅਸੀਂ ਉਹਨਾਂ ਨੂੰ ਦੱਸਿਆ ਕਿ ਕੋਈ ਵੀ ਸੁਰੱਖਿਅਤ ਆਸਰਾ ਲੱਭ ਰਿਹਾ ਹੋਵੇ ਤਾਂ ਸਾਡੇ ਕਲੱਬ ਵਿੱਚ ਉਹਨਾਂ ਦਾ ਸਵਾਗਤ ਹੈ। ਉਹਨਾਂ ਕਿਹਾ ਕਿ ਪਿਛਲੇ ਹਫ਼ਤੇ ਸਾਡੇ ਨਾਲ ਕਈ ਭਾਰਤੀ ਖੋਜੀ ਰਹੇ, ਜਿਨ੍ਹਾਂ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਸ਼ਾਮਲ ਨੇ। ਅਸੀਂ ਉਹਨਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾ ਕੇ ਉਹਨਾਂ ਲਈ ਹਾਲਾਤ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨੌਰ ਨੇ ਕਿਹਾ ਕਿ ਉਹਨਾਂ ਵਿੱਚੋਂ ਕੁਝ ਨੂੰ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਮੈਂ ਅਤੇ ਮੇਰੇ ਸਾਥੀਆਂ ਨੇ ਉਹਨਾਂ ਨੂੰ ਸੁਰੱਖਿਅਤ ਰਹਿਣ ਲਈ ਵਰਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਬਾਰੇ ਦੱਸਿਆ। ਕਲੱਬ ਵਿੱਚ ਸ਼ਰਨ ਲੈਣ ਵਾਲੇ ਖੋਜੀਆਂ ਵਿੱਚ ਵਿਰਾਜ ਪਿੰਗਰ ਦਿਵੇ, ਹਿਨਾ ਖਾਂਡ, ਸਾਸ਼ਕ ਸ਼ੇਖਰ, ਰੁਦਰਾਕੂ ਸੇਨ ਗੁਪਤ ਅਤੇ ਵਿਸ਼ਨੂੰ ਖਾਂਡ ਸ਼ਾਮਲ ਨੇ। ਇਹਨਾਂ ਚੋਂ ਜ਼ਿਆਦਾਤਰ ਨੇ PTI ਭਾਸ਼ਾ ਨੂੰ ਕਿਹਾ, ਅਸੀਂ ਉੱਥੇ ਇਹ ਜਾਣਦੇ ਹੋਏ ਆਰਾਮ ਕਰ ਸਕਦੇ ਹਾਂ ਕਿ ਅਸੀਂ ਸੁਰੱਖਿਅਤ ਹਾਂ। ਪਿਛਲੇ ਸੋਮਵਾਰ ਤੋਂ ਸਾਡੀ ਇੱਕ ਵੀ ਰਾਤ ਸ਼ਾਂਤੀਪੂਰਨ ਨਹੀਂ ਰਹੀ। ਯੂਨੀਵਰਸਿਟੀ ਵਿੱਚ ਖੋਜੀ ਵਿਦਿਆਰਥੀ ਅੰਕਿਤ ਚੌਹਾਨ ਨੇ ਕਿਹਾ ਕਿ ਕਲੱਬ ਨੇ ਨਾ ਸਿਰਫ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਹੈ, ਸਗੋਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਹੈ। ਉਹਨਾਂ ਨੂੰ ਨਾਸ਼ਤਾ, ਚਾਹ ਅਤੇ ਕੌਫੀ ਦਿੱਤੀ ਜਾ ਰਹੀ ਹੈ। ਉਹ ਜਿਮ ਅਤੇ ਮਨੋਰੰਜਨ ਦੇ ਸਰੋਤਾਂ ਦੀ ਵੀ ਵਰਤੋਂ ਕਰ ਸਕਦੇ ਨੇ। ਇਸ ਨਾਲ ਉਹਨਾਂ ਨੂੰ ਮੁਸ਼ਕਲ ਸਮੇਂ ਤੋਂ ਧਿਆਨ ਹਟਾਉਣ ਵਿੱਚ ਮਦਦ ਮਿਲ ਸਕਦੀ ਹੈ। ਕੈਨੇਡਾ ਦੇ ਵਿਨੀਪੈਗ 'ਚ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਨੀਟੋਬਾ ਸੂਬਾਈ ਵਿਧਾਨ ਸਭਾ ਦੇ ਬਾਹਰ ਇਜ਼ਰਾਈਲੀ ਤੇ ਫਿਲਿਸਤੀਨੀ ਸਮਰਥਕ ਰੈਲੀ ਕਰਦੇ ਹੋਏ ਇੱਕ ਦੂਜੇ ਦੇ ਆਮੋ ਸਾਹਮਣੇ ਇਕੱਠੇ ਹੋ ਗਏ। ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ 'ਚ ਹੁਣ ਤੱਕ 1045 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਜ਼ਰਾਈਲ ਦੇ 8 ਲੋਕ ਵੀ ਆਪਣੀ ਜਾਨ ਗਵਾ ਚੁੱਕੇ ਨੇ, ਜਿਸ ਖਿਲਾਫ ਕੈਨੇਡਾ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਨੇ। ਓਟਾਵਾ ਤੇ ਮੌਂਟਰੀਅਲ ਵਿੱਚ ਫਲਸਤੀਨੀਆਂ ਦੇ ਪੱਖ ਵਿੱਚ ਵੱਡੀਆਂ ਰੈਲੀਆਂ ਹੋਈਆਂ। ਉੱਥੇ ਵਿਨੀਪੈਗ 'ਚ ਦੋਵੇਂ ਧਿਰਾਂ ਦੇ ਸਮਰਥਕਾਂ ਦੇ ਆਮੋ ਸਾਹਮਣੇ ਆਉਣ ਕਾਰਨ ਟਕਰਾਅ ਵਾਲੀ ਸਥਿਤੀ ਬਣ ਗਈ। ਵਿਨੀਪੈਗ 'ਚ ਮਨੀਟੋਬਾ ਸੂਬਾਈ ਵਿਧਾਨ ਸਭਾ ਦੇ ਬਾਹਰ ਇਜ਼ਰਾਈਲੀ ਤੇ ਫਲਸਤੀਨੀ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਰੈਲੀ ਕੀਤੀ, ਜਿਸ ਕਾਰਨ ਉੱਥੇ ਤਣਾਅ ਵਾਲਾ ਮਾਹੌਲ ਬਣ ਗਿਆ। ਰੈਲੀ ਦੌਰਾਨ ਦੋਵੇਂ ਪਾਰਟੀਆਂ ਦੇ ਆਮੋ ਸਾਹਮਣੇ ਹੋ ਕੇ ਨਾਅਰੇ ਲਾਏ ਤਾਂ ਕਿਸੇ ਸ਼ਰਾਰਤੀ ਵਿਅਕਤੀ ਨੇ ਪਾਣੀ ਦੀ ਬੋਤਲ ਸੁੱਟ ਕੇ ਮਾਰੀ, ਜੋ ਕਿ ਇੱਕ ਔਰਤ ਦੇ ਸਿਰ ਵਿੱਚ ਜਾ ਵੱਜੀ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਸੀ। 2 ਦਰਜਨ ਪੁਲਿਸ ਮੁਲਾਜ਼ਮਾਂ ਨੇ ਦੋਵੇਂ ਗਰੁੱਪਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਨੂੰ ਮੁਸ਼ਕਲ ਨਾਲ ਕਾਬੂ ਕੀਤਾ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਗ੍ਰਿਫਤਾਰ ਨਹੀਂ ਕੀਤਾ। ਰੈਲੀ ਦੌਰਾਨ ਇਜ਼ਰਾਈਲ ਦੇ ਸਮਰਥਕ ਤੋਂ ਇਜ਼ਰਾਈਲ ਦਾ ਝੰਡਾ ਖੋਹ ਕੇ ਸਟਰੀਟ ਦੇ ਵਿਚਾਲੇ ਸਾੜ ਦਿੱਤਾ ਗਿਆ। ਦੋਵਾਂ ਪਾਰਟੀਆਂ ਨੇ ਮਨੀਟੋਬਾ ਦੇ ਕੋਵਿਡ-19 ਦੇ ਨਿਯਮਾਂ ਦੀਆਂ
ਖੁੱਲ੍ਹ ਕੇ ਧੱਜੀਆਂ ਉਡਾਈਆਂ। ਇਸ ਤੋਂ ਇਲਾਵਾ ਓਟਾਵਾ ਦੇ ਹਿਊਮਨ ਰਾਈਟਸ ਮੋਨੂਮੈਂਟ ਵਿੱਚ ਸ਼ਹਿਰ ਦੇ ਫਿਲਿਸਤੀਨੀ ਭਾਈਚਾਰੇ ਵੱਲੋਂ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ 2000 ਤੋਂ 3000 ਦੇ ਲਗਭਗ ਪ੍ਰਦਰਸ਼ਨਕਾਰੀ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਨੇ ਗਾਜ਼ਾ ਤੇ ਇਜ਼ਰਾਈਲੀ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ। ਰੈਲੀ ਵਿੱਚ ਸ਼ਾਮਲ ਐਸੋਸੀਏਸ਼ਨ ਆਫ ਫਲਸਤੀਨ ਅਰਬ ਕੈਨੇਡੀਅਨ ਦੇ ਵਾਈਸ ਪ੍ਰੈਜ਼ੀਡੈਂਟ ਜਨਨ ਅਰਾਫਾ ਨੇ ਕਿਹਾ ਹੈ ਕਿ ਉਸ ਦਾ ਸਾਰਾ ਪਰਿਵਾਰ ਫਲਸਤੀਨ ਵਿੱਚ ਹੈ। ਇਜ਼ਰਾਈਲ ਵੱਲੋਂ ਹੋ ਰਹੇ ਹਮਲੇ ਕਾਰਨ ਉਸ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਯੂਕੇ 'ਚ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ 20 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਨੇ। ਟੀਕਾਕਰਨ 'ਚ ਮਿਲਣ ਵਾਲੀਆਂ ਖੁਰਾਕਾਂ ਦੀ ਗਿਣਤੀ ਬਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਯੂਕੇ 'ਚ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ 20 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਨੇ। ਟੀਕਾਕਰਨ 'ਚ ਮਿਲਣ ਵਾਲੀਆਂ ਖੁਰਾਕਾਂ ਦੀ ਗਿਣਤੀ ਬਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਵੈਕਸੀਨ ਮੰਤਰੀ ਨਾਦਿਮ ਜਾਵੀ ਨੇ ਟੀਕਾਕਰਨ ਮੁਹਿੰਮ ਨੂੰ ਸਫਲ ਕਰਨ ਲਈ ਲੋਕਾਂ ਦੇ ਹੁੰਗਾਰੇ ਦੀ ਸ਼ਲਾਘਾ ਕਰਨ ਦੇ ਨਾਲ ਹੋਰਨਾਂ ਨੂੰ ਅੱਗੇ ਲਾ ਕੇ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਕੋਰੋਨਾ ਟੀਕਾਕਰਨ ਦੇ ਅੰਕੜਿਆਂ ਅਨੁਸਾਰ ਯੂਕੇ ਭਰ ਦੀਆਂ ਸਿਹਤ ਸੇਵਾਵਾਂ ਨੇ 8 ਦਸੰਬਰ ਤੋਂ 15 ਮਈ ਦਰਮਿਆਨ ਕੁੱਲ 56 ਕਰੋੜ 6,77,012 ਟੀਕੇ ਲਗਵਾਏ ਨੇ, ਜਿਨ੍ਹਾਂ ਚੋਂ ਕਰੀਬ 36 ਕਰੋੜ 5,73,354 ਪਹਿਲੀਆਂ ਖੁਰਾਕਾਂ ਅਤੇ ਲਗਭਗ 20 ਕਰੋੜ 1,03,658 ਦੂਸਰੀਆਂ ਖੁਰਾਕਾਂ ਸ਼ਾਮਲ ਨੇ। ਇਹਨਾਂ ਖੁਰਾਕਾਂ 'ਚ ਸ਼ਨੀਵਾਰ ਨੂੰ ਦਿੱਤੀਆਂ ਗਈਆਂ 2,37,331 ਪਹਿਲੀਆਂ ਅਤੇ 3,91,246 ਦੂਜੀਆਂ ਖੁਰਾਕਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ NHS ਸਮਾਰਟਫੋਨ ਐਪ ਨੇ ਪਹਿਲੀ ਵਾਰ ਵਿਅਕਤੀਆਂ ਦੇ ਟੀਕੇ ਦੀ ਸਥਿਤੀ ਨੂੰ ਰਿਕਾਰਡ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਕਦਮ ਭਵਿੱਖ 'ਚ ਯਾਤਰਾ ਲਈ ਟੀਕਾਕਰਨ ਦੇ ਪ੍ਰਮਾਣ ਲਈ ਜ਼ਰੂਰੀ ਹੋਵੇਗਾ। ਮਿਸ ਮੈਕਸੀਕੋ ਐਡਰੀਆ ਮੇਜ਼ਾ ਨੇ ਸਾਲ 2020 ਦਾ ਮਿਸ ਯੂਨੀਵਰਸ ਖਿਤਾਬ ਆਪਣੇ ਨਾਂ ਕਰ ਲਿਆ। ਇਸ ਮੁਕਾਬਲੇ ਵਿੱਚ 74 ਦੇਸ਼ਾਂ ਦੀ ਸ਼ਮੂਲੀਅਤ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਵਿੱਚ 6 ਡੇਰਾ ਪ੍ਰੇਮੀਆਂ ਦਾ 21 ਮਈ ਤੱਕ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ। ਪੁਲਿਸ ਨੇ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਲਦ ਦੇ ਕਬਜ਼ੇ ਵਿੱਚ ਹੋਣ ਦਾ ਦਾਅਵਾ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰ ਕੇ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਫੜੇ ਗਏ ਸਾਰੇ ਡੇਰਾ ਪ੍ਰੇਮੀਆਂ ਨੂੰ 21 ਮਈ ਤੱਕ ਪੁਲਿਸ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਪ੍ਰੇਮੀਆਂ ਨੇ 12 ਅਕਤੂਬਰ ਨੂੰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 150 ਪੰਨੇ ਪਾੜ ਕੇ ਖਿਲਾਰੇ ਸਨ ਅਤੇ 100 ਪੰਨੇ ਪਿੰਡ ਹਰੀ ਨੌ ਵਿੱਚ ਖਿਲਾਰੇ ਜਾਣੇ ਸਨ। ਉਹਨਾਂ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਪ੍ਰੇਮੀਆਂ ਦੇ ਕਬਜ਼ੇ ਵਿੱਚ ਹੋਣ ਦਾ ਦਾਅਵਾ ਵੀ ਕੀਤਾ। ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਕੁਮਾਰ ਮੋਗਾ ਨੇ ਪੁਲਿਸ ਰਿਮਾਂਡ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ 6 ਸਾਲ ਪੁਰਾਣੇ ਕੇਸ ਦੀ CBI ਹਰ ਪੱਖ ਤੋਂ ਜਾਂਚ ਕਰ ਚੁੱਕੀ ਹੈ ਅਤੇ ਪੜਤਾਲ ਮਗਰੋਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਵੀ ਮਿਲ ਚੁੱਕੀ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਪੁਲਿਸ ਸਿਆਸੀ ਆਗੂਆਂ ਦੇ ਕਥਿਤ ਇਸ਼ਾਰੇ ਤੇ ਡੇਰਾ ਪ੍ਰੇਮੀਆਂ ਨੂੰ ਇਸ ਕੇਸ ਵਿੱਚ ਝੂਠਾ ਫਸਾ ਰਹੀ ਹੈ। ਗੈਰੀ ਸੰਧੂ ਦੀ ਇੱਕ ਵੀਡੀਓ ਜਿਸ ਵਿੱਚ ਉਸਨੇ ਕਿਹਾ ਹੈ ਕਿ ਕੋਰੋਨਾ ਕਾਰਨ ਗਲਾ ਨਾ ਠੀਕ ਹੋਣ ਕਾਰਨ ਗਾ ਨਹੀਂ ਪਾਵੇਗਾ ਨਾਲ ਚਰਚਾ ਛਿੜ ਗਈ ਹੈ। ਕੀ ਹੈ ਇਸ ਪਿੱਛੇ ਕਾਰਨ, ਆਓ ਜਾਣਦੇ ਹਾਂ। ਪੰਜਾਬੀ ਗਾਇਕ ਗੈਰੀ ਸੰਧੂ ਦੀ ਇੱਕ ਵੀਡੀਓ ਹਾਲ ਹੀ 'ਚ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ 'ਚ ਗੈਰੀ ਗਾਇਕੀ ਛੱਡਣ ਦੀ ਗੱਲ ਕਰ ਰਹੇ ਨੇ। ਗੈਰੀ ਸੰਧੂ ਇਸ ਪਿੱਛੇ ਕਰੋਨਾ ਵਾਇਰਸ ਨੂੰ ਵਜ੍ਹਾ ਦੱਸ ਰਹੇ ਨੇ। ਅਸਲ 'ਚ ਪਿਛਲੇ ਸਾਲ ਗੈਰੀ ਸੰਧੂ ਨੂੰ ਕਰੋਨਾ ਵਾਇਰਸ ਹੋਇਆ ਸੀ। ਉਸ ਤੋਂ ਬਾਅਦ ਗੈਰੀ ਨੂੰ ਲੱਗਦਾ ਹੈ ਕਿ ਉਹ ਗੀਤ ਹੁਣ ਇੰਨੇ ਵਧੀਆ ਢੰਗ ਨਾਲ ਨਹੀਂ ਗਾ ਪਾਉਂਦੇ। ਇਸ ਦੇ ਨਾਲ ਹੀ ਗੈਰੀ ਨੇ ਇਹ ਵੀ ਕਿਹਾ ਕਿ ਸ਼ਾਇਦ ਜਿਹੜੇ ਆਉਣ ਵਾਲੇ 3-4 ਗੀਤ ਨੇ ਉਹ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਗੀਤ ਹੋਣਗੇ। ਇਸ ਗੱਲ ਨੂੰ ਸੁਣ ਗੈਰੀ ਸੰਧੂ ਦੇ ਪ੍ਰਸ਼ੰਸਕ ਕਾਫੀ ਹੈਰਾਨ ਸਨ, ਪਰ ਹੁਣ ਗੈਰੀ ਸੰਧੂ ਨੇ ਇਸ ਤੇ ਇੱਕ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ। ਅਸਲ 'ਚ ਗੈਰੀ ਨੇ ਬੀਤੀ ਦਿਨੀ ਆਪਣੇ ਗੀਤ ਇਸ਼ਕ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਤੇ ਪ੍ਰਸ਼ੰਸਕ ਨੇ ਗੈਰੀ ਨੂੰ ਕਮੈਂਟ ਕੀਤਾ, "ਉਹ ਭਰਾ ਮੇਰਿਆ ਗਾਉਣਾ ਨਾ ਛੱਡ ਦੇ, ਮੰਨ ਲਾ ਮੇਰੀ ਗੱਲ, ਜਿਵੇਂ ਦੀ ਵੀ ਆਵਾਜ਼ ਨਿਕਲਦੀ ਆ ਅਸੀਂ ਸੁਣ ਲਿਆ ਕਰਾਂਗੇ।" ਇਸ ਤੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਪਰਮੇਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਵਾਲਾ ਤੇ ਹਰਮਨ ਚੀਮਾ ਨੂੰ ਟੈਗ ਕੀਤਾ ਹੈ। ਗੈਰੀ ਨੇ ਕਮੈਂਟ ਦਾ ਜਵਾਬ ਦਿੰਦਿਆਂ ਲਿਖਿਆ, "ਵੀਰ ਇਹਨਾਂ ਜਿੰਨਾ ਮਾੜਾ ਨਹੀਂ ਗਾਉਂਦਾ, ਫਿਰ ਵੀ ਮੈਂ ਭਾਵੇਂ ਇਹ ਸਭ ਗੁੱਸਾ ਕਰ ਲੈਣ ਪਰ ਬਹੁਤ ਚਿਰ ਦੀ ਗੱਲ ਦਿਲ 'ਚ ਸੀ।
ਗੈਰੀ ਸੰਧੂ ਦਾ ਇਹ ਕਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੇ ਹਰਮਨ ਚੀਮਾ ਦੀ ਪ੍ਰਤੀਕਿਰਿਆ ਵੀ ਆ ਗਈ ਹੈ। ਹਰਮਨ ਚੀਮਾ ਨੇ ਲਿਖਿਆ, ਅਸੀਂ ਗੁੱਸਾ ਨਹੀਂ ਕਰਦੇ ਭਾਜੀ। ਇਸ ਤੋਂ ਬਾਅਦ ਗੈਰੀ ਸੰਧੂ ਨੇ ਹਰਮਨ ਚੀਮਾ ਨੂੰ ਮੂਡ ਟੈਗ ਕੀਤਾ ਤੇ ਸ਼ਾਨਦਾਰ ਵਾਲੀ ਇਮੋਜੀ ਵੀ ਬਣਾਈ। ਹੁਣ ਗੈਰੀ ਦਾ ਇਹ ਕਮੈਂਟ ਦੇਖ ਕੇ ਇਹ ਕਲਾਕਾਰ ਅਸਲ 'ਚ ਗੁੱਸਾ ਕਰਦੇ ਨੇ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਗੈਰੀ ਸੰਧੂ ਨੇ ਗਗਨ ਕੋਕਰੀ ਅਤੇ ਪਰਮੀਸ਼ ਵਰਮਾ ਦੀ ਤੁਲਨਾ ਹਰਮਨ ਚੀਮਾ ਅਤੇ ਨੀਟੂ ਸ਼ਟਰਾਂ ਦੇ ਨਾਲ ਕਰ ਦਿੱਤੀ ਹੈ। ਅਮਿਤਾਭ ਬੱਚਨ ਵੱਲੋਂ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਕਰੋੜ ਰੁਪਏ ਵਜੋਂ ਭੇਜਣ ਦੇ ਮਾਮਲੇ 'ਚ ਦਿੱਲੀ ਦੇ ਸਿੱਖ ਆਗੂਆਂ ਵੱਲੋਂ ਇੱਕ ਦੂਜੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਨੇ। ਜੀਕੇ ਨੇ ਸਿਰਸਾ ਖਿਲਾਫ ਤੇ ਦਿੱਲੀ ਕਮੇਟੀ ਮੈਂਬਰਾਂ ਨੇ ਜੀਕੇ ਖਿਲਾਫ ਅਕਾਲ ਤਖਤ ਤੇ ਪੱਤਰ ਭੇਜਿਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਫਿਲਮ ਅਦਾਕਾਰ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਦਾਨ ਵਜੋਂ ਲੈਣ ਦਾ ਮਾਮਲਾ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜਾ ਹੈ। ਇਸ ਸੰਬੰਧੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਹੈ। ਇਸੇ ਤਰ੍ਹਾਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਬਾਬੂ ਸਿੰਘ ਦੁਖੀਆ ਨੇ ਵੀ ਇਸੇ ਮਾਮਲੇ ਵਿੱਚ ਅਕਾਲ ਤਖਤ ਤੇ ਪੱਤਰ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਇਸ ਮਾਮਲੇ ਵਿੱਚ ਸ਼੍ਰੀ ਸਿਰਸਾ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪੱਤਰ ਸੌਂਪਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਅਮਿਤਾਭ ਬੱਚਨ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਹੁਣ 2 ਕਰੋੜ ਅਤੇ ਇਸ ਤੋਂ ਪਹਿਲਾਂ 10 ਕਰੋੜ ਰੁਪਏ ਦਿੱਤੇ ਜਾਣੇ ਹਨ, ਜਿਸ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਉਹਨਾਂ ਨੂੰ ਨਵੰਬਰ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਮੰਨਦੀ ਹੈ, ਇਸ ਲਈ ਅਜਿਹੇ ਵਿਅਕਤੀ ਦੀ ਮਦਦ ਸਿੱਖ ਕੌਮ ਸਵੀਕਾਰ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਸ਼੍ਰੀ ਸਿਰਸਾ ਨੇ ਨਾ ਸਿਰਫ ਇਸ ਗੱਲ ਨੂੰ ਸਿੱਖ ਕੌਮ ਤੋਂ ਲੁਕਾਉਣ ਦਾ ਯਤਨ ਕੀਤਾ, ਸਗੋਂ ਇਹ ਰਕਮ ਲੈ ਕੇ ਅਮਿਤਾਭ ਬੱਚਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ 10 ਕਰੋੜ ਰੁਪਏ ਦਿੱਤੇ ਗਏ ਸਨ ਤਾਂ ਸ਼੍ਰੀ ਸਿਰਸਾ ਨੇ ਇਸ ਦੀ ਭਿਣਕ ਵੀ ਨਹੀਂ ਪੈਣ ਦਿੱਤੀ। ਇਸ ਦੌਰਾਨ ਸਿੱਖ ਵਿਦਵਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਬੱਚਨ ਨੇ ਕਰੋਨਾ ਮਰੀਜ਼ਾਂ ਅਤੇ ਡਾਇਗਨੋਸਟਿਕ ਸੈਂਟਰ ਲਈ ਜੋ ਵਿੱਤੀ ਮਦਦ ਦਿੱਤੀ ਹੈ ਉਹ ਲੋਕਾਂ ਦੇ ਸੇਵਾ ਕਾਰਜਾਂ ਵਿੱਚ ਲੱਗੀ ਹੈ। ਉਹਨਾਂ ਕਿਹਾ ਕਿ ਸਿਆਸਤਦਾਨ ਇਸ ਮੁੱਦੇ ਤੇ ਸਿਆਸਤ ਨਾ ਕਰਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਲੋ, ਮੈਂਬਰ ਗੁਰਮੀਤ ਸਿੰਘ ਭਾਟੀਆ, ਮਨਜੀਤ ਸਿੰਘ ਔਲਖ ਤੇ ਸਰਬਜੀਤ ਸਿੰਘ ਵਿਰਕ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ, ਜੋ ਹਮੇਸ਼ਾ ਸਿੱਖ ਹਿੱਤਾਂ ਖਿਲਾਫ ਸਰਗਰਮ ਰਹਿੰਦੇ ਨੇ। ਇਹਨਾਂ ਮੈਂਬਰਾਂ ਨੇ ਕਿਹਾ ਕਿ ਜਥੇਦਾਰ ਨੇ ਹਦਾਇਤ ਕੀਤੀ ਸੀ ਕਿ ਦਿੱਲੀ ਵਿੱਚ ਆਪਸ 'ਚ ਕਿਸੇ ਕਿਸਮ ਦੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ, ਪਰ ਮਨਜੀਤ ਸਿੰਘ ਜੀਕੇ ਨੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਥਾਂ ਦਿੱਲੀ ਕਮੇਟੀ ਦੀ ਬਦਨਾਮੀ ਲਈ ਅੱਤ ਚੁੱਕ ਲਈ ਹੈ। ਉਹਨਾਂ ਕਿਹਾ ਕਿ ਸ਼੍ਰੀ ਜੀਕੇ 6 ਸਾਲ ਪ੍ਰਧਾਨ ਰਹੇ ਤੇ ਇਸ ਅਰਸੇ ਦੌਰਾਨ ਉਹਨਾਂ ਨੇ ਕਦੇ ਵੀ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਅਮਿਤਾਭ ਬੱਚਨ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਉਹਨਾਂ ਦਾ ਨਾਮ ਵੀ ਨਹੀਂ ਲਿਆ। ਪੈਟ ਕਮਿੰਸ ਅਤੇ ਸਟੀਵ ਸਮਿਥ ਸਮੇਤ IPL 'ਚ ਹਿੱਸਾ ਲੈਣ ਵਾਲੇ ਬਾਕੀ ਆਸਟ੍ਰੇਲੀਆਈ ਕ੍ਰਿਕਟਰ ਮਾਲਦੀਵਜ਼ ਵਿੱਚ ਕੁਝ ਦਿਨ ਰਹਿਣ ਮਗਰੋਂ ਸਿਡਨੀ ਪਹੁੰਚ ਗਏ ਹਨ। ਭਾਰਤ ਵਿੱਚ ਕੋਰੋਨਾ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਆਸਟ੍ਰੇਲੀਆ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਰੋਕ ਲਗਾ ਦਿੱਤੀ ਸੀ, ਜਿਸ ਕਾਰਨ IPL ਮੁਲਤਵੀ ਹੋਣ ਤੋਂ ਲਗਭਗ 2 ਹਫ਼ਤੇ ਬਾਅਦ ਆਸਟ੍ਰੇਲੀਆਈ ਕ੍ਰਿਕਟਰ ਆਪਣੇ ਦੇਸ਼ ਪਹੁੰਚ ਗਏ ਨੇ। ਇਹਨਾਂ ਵਿੱਚ ਖਿਡਾਰੀਆਂ ਤੇ ਅਧਿਕਾਰੀਆਂ ਸਮੇਤ ਕੁੱਲ 38 ਮੈਂਬਰ ਸ਼ਾਮਲ ਨੇ। ਹੁਣ ਉਹਨਾਂ ਨੂੰ ਸਿਡਨੀ ਵਿੱਚ 2 ਹਫ਼ਤੇ ਇਕਾਂਤਵਾਸ 'ਚ ਰਹਿਣਾ ਪਵੇਗਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ TV ਆਸਟ੍ਰੇਲੀਆ। ਇਜਾਜ਼ਤ ਦਿਓ, ਧੰਨਵਾਦ।